ਓ ਮੁੰਡਿਓ ਓਏ ਹੋਟਲ ਤੇ ਗੋਸ਼ਤ ਭੇਜਤਾ ਸੀ। ਸ਼ਾਬਾਸ਼ ਮੇਰਾ ਪੁੱਤ। ਉਹਨਾਂ ਦਾ 8 ਵਜੇ ਦਾ ਟਾਈਮ ਆ, 7:30 ਵਜੇ ਭੇਜ ਦਿਆ ਕਰੋ। ਅੱਧਾ ਘੰਟਾ ਪਹਿਲਾਂ ਮਾਲ ਪਹੁੰਚਾ ਦਿਆ ਕਰੋ ਅਗਲੇ ਦੀ ਦੁਕਾਨ ਤੇ। ਏਦਾਂ ਫੇਰ ਅਗਲਾ ਇਤਰਾਜ਼ ਨਹੀਂ ਕਰਦਾ। ਔਰ ਉਹ ਦੂਜੇ ਨੂੰ ਕਿਹਾ ਕਰ, ਜ਼ੁਲਫੀ ਨੂੰ ਉਹਨੇ ਕਿਹਾ ਸੋਹਣੀ ਸਫਾਈ ਕਰਕੇ ਨਾ ਟਿੱਕਾ ਬੋਟੀ ਬਣਾਇਆ ਕਰੇ। ਉਹ ਵਿਆਹ ਵਾਲਾ ਵੀ ਬੰਦਾ ਉਹ ਦਿਨ ਕਹਿਣ ਦਿਆ ਸੀ, ਕਹਿੰਦਾ ਬੋਟੀ ਵੱਡੀ ਰੱਖਤੀ ਭਾਈ ਤੁਸੀਂ। ਕਿਉਂਕਿ ਗਾਹਕ ਨੂੰ ਜਦੋਂ ਚੀਜ਼ ਬਣਾ ਕੇ ਦੇਣੀ ਏਦਾਂ ਦੀ ਬਣਾ ਕੇ ਦੇਣੀ ਹੈ ਕਿ ਗਾਹਕ ਖੁਸ਼ ਹੋ ਕੇ ਜਾਵੇ। ਪੁੱਤਰ ਗਾਹਕ ਖੁਸ਼ ਹੋਏਗਾ ਤੇ ਰਹਿਮਤਾਂ ਹੋ ਜਾਣਗੀਆਂ ਦੁਕਾਨ ਤੇ। ਮੈਨੂੰ ਇੱਕ ਸਮਝ ਨਹੀਂ ਆਉਂਦੀ ਵੀ ਆ ਮੁਰਗੀ ਛੱਡਣ ਵਾਲੇ ਸਵੇਰੇ 11 ਵਜੇ ਦਾ ਫੋਨ ਕਰਨ ਦਾ, ਲੇਕਿਨ ਹਜੇ ਤੱਕ ਨਹੀਂ ਆਏ ਹੈਗੇ। अस्सलाम वालेकुम भैया। वालेकुम सलाम जी भाजी, ਕੀ ਹਾਲ ਚਾਲ ਹੈ? ठीक ठाक। ਅੱਛਾ, ਕਿਸ ਤਰ੍ਹਾਂ ਦੇ ਰਹੇ ਹੋ ਗੋਸ਼ਤ? ਇਹ ਗੋਸ਼ਤ ਹੈਗਾ ਜੀ 650 ਨੂੰ। ਤੇ ਸਫਾਈ ਕਰਕੇ ਕੰਪਲੀਟ? ਹਾਂਜੀ ਹਾਂਜੀ ਬਿਲਕੁਲ ਸਫਾਈ ਕਰਕੇ ਜੀ। ਉਹ ਬਾਅਦ ਦਫਾ ਇਸ ਤਰ੍ਹਾਂ ਹੁੰਦਾ ਨਾ ਕਿ ਸਫਾਈ ਦੇ ਨਾਲ ਗ੍ਰਾਮੇਜ ਘਟ ਜਾਂਦੀ ਹੈ, 1000 ਦਾ 900 ਰਹਿ ਜਾਂਦਾ। ਨਹੀਂ ਨਹੀਂ ਜਨਾਬ, ਇੰਨਾ ਥੋੜਾ ਘਟਦਾ ਵਾ। ਇਹ ਤੇ ਐਵੇਂ ਗੱਲਾਂ ਬਣੀਆਂ ਵਾ ਵੀ ਹਿਸਾਬ ਨੇ ਕਰਨਾ ਕਿਹੜਾ, ਸਾਰਾ ਕੁਝ ਲਾ ਦੇਣਾ ਉਹਦੇ ਚੋਂ। ਆ ਸਹੀ। ਸਫਾਈ ਉਹ ਮੁਰਗਾ ਕਿਹੜਾ ਹੁੰਦੇ ਕਿ ਮਤਲਬ ਇੰਜਣ ਕਰਕੇ ਢਿਆ ਕੇ ਕਾਲਾ ਹੋਇਆ ਵੀ ਉਥੋਂ ਲਾ ਹੀ ਦੇਣਾ। ਹਾਂਜੀ ਹਾਂਜੀ। ਮੈਂ ਵੈਸੇ ਬਾਅਦ ਦਫਾ ਹੁੰਦਾ ਨਾ ਵੀ ਸਫਾਈ ਬਹੁਤ ਨਾ ਘਟਾ ਦਿਓ। ਉਹ ਭਾਈ ਸਾਡੇ ਵੱਲੋਂ ਬਿਲਕੁਲ ਸਫਾਈ ਨਾ ਕਰਾਓ। ਕੁੱਤਿਆਂ ਨੂੰ ਪਾਉਣਾ ਤੁਸੀਂ? ਨਹੀਂ 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 ਨਹੀਂ, ਹਾਂ? ਤੁਹਾਨੂੰ ਨਹੀਂ ਸੁਣਾਉਣਾ। ਉਹ ਭਾਈ ਜਾਨ ਕੀ ਹੋ ਗਿਆ ਤੁਹਾਨੂੰ? ਸਦਕਾ ਸੁਦਕਾ ਦੇਣਾ ਕੋਈ? ਨਹੀਂ ਨਹੀਂ, ਉਹ ਤੇ ਇਹ ਕੰਮ ਦੋਨੇ ਨਹੀਂ ਕਰਨੇ ਤੇ ਹਲਕੀ ਜੀ ਸਫਾਈ ਤੇ ਕਰਨੀ ਪੈਂਦੀ ਹੈ। ਉਹ ਛਿਛੜਾ ਬੋਟੀ ਇਹ ਉਹ ਲੈਸ ਲੂਸ ਲਾਉਣੀ ਪੈਂਦੀ ਨਾਲ ਹੋ ਜਨਾਬ। ਅੱਛਾ ਅੱਛਾ, ਚਰਬੀ ਚੁਰਬੀ। ਅੱਛਾ, ਗਰਦਨ ਤਾਂ ਨਹੀਂ ਵਿੱਚ ਪਾ ਕੇ ਦਿੰਦੇ? ਨਹੀਂ, ਉਹ ਤੁਸੀਂ ਕਹੋਗੇ ਤੇ ਪਾ ਦੇਾਂਗੇ, ਨਹੀਂ ਕਹੋਗੇ ਨਹੀਂ ਪਾਵਾਂਗੇ। ਬਹਿ ਕੇ ਫਿਰ ਗੱਲ ਕਰ ਲਈ ਇਹਨਾਂ ਨਾਲ। ਬਹਿ ਕੇ ਗੱਲ ਕਰੀਏ। ਅਸੀਂ ਸਾਫੀ ਗੋਸ਼ਤ ਲੈਣਾ, ਸਾਫ ਸੁਥਰਾ। ਸਾਫ ਹੀ ਚਾਹੀਦਾ ਵਜਨ। ਅੱਛਾ ਅੱਛਾ, ਲੈਣਾ ਕਿੰਨਾ ਜੀ? ਉਹ ਲੈਣਾ ਤੇ ਲੈਣਾ ਤੇ ਬਹੁਤ ਜ਼ਿਆਦਾ। ਬਹਿ ਕੇ ਗੱਲ ਕਰ ਇਹ ਲਈ। ਕਹਿ ਲਓ ਵੀ ਬਣ ਜਾਣਾ ਵਾ 400 ਤਕਰੀਬਨ 4 ਕਮਾਣ ਬਣ ਜਾਣਾ ਭਾਜੀ। ਹਾਂਜੀ ਬਿਸਮਿਲ੍ਲਾ ਜੀ। ਜਿੰਨਾ ਪਿਆ ਇੱਥੋਂ ਤੋਲ ਦਾਂਗੇ, ਨਾਲ ਵੀ ਸਾਡੀ ਦੁਕਾਨ ਆ ਤੇ ਫੋਨ ਕਰ ਦਿਆਂਗੇ। ਬਸ 1 ਮਿੰਟ 'ਚ ਗੋਸ਼ਤ ਤਿਆਰ ਹੋ ਜਾਣਾ ਜੀ। ਬਸ ਠੀਕ। ਹਾਂਜੀ। ਤੇ ਆਓ ਇੱਧਰ ਆ ਜਾਓ, ਬੈਠੋ। ਓਏ ਮੁੰਡਿਆ ਓਏ, ਓਏ ਪੱਲੀ ਛੱਲੀ ਮਾਰਦੇ ਕਿ ਆ ਭੇਗੇ ਕਪੜਾ ਪਾਇਆ ਕਰੋ, ਏਦਾਂ ਖੁਸ਼ਕ ਹੋ ਜਾਂਦਾ ਵਾ। ਭਾਜੀ ਪੱਖਾ ਤੇ ਜ਼ਰਾ ਹਲਕਾ ਕਰੋ ਭਾਜੀ। ਓਏ ਆ ਵੇਖ ਪੱਕਾ ਲਗਾ ਹੋਇਆ। ਭਾਜੀ ਉੱਪਰੋਂ ਹਾਂਜੀ ਭਾਈ ਜੀ। ਹਾਂਜੀ ਹੁਕਮ ਜਨਾਬ। ਭਾਈ ਨੂੰ ਮੈਂ ਤੁਹਾਨੂੰ ਕਿਹਾ ਸੀ ਪੱਖਾ ਹਲਕਾ ਕਰ ਦਿਓ, ਤੁਸੀਂ ਬੰਦ ਹੀ ਕਰਤਾ। ਉਹ ਹਲਕਾ ਹੁਣ ਪਰ ਲਾ ਲਈਏ ਇਹਦੀ ਭਾਜੀ। ਇਹ ਬੰਦ ਹੀ ਹੁੰਦਾ ਤੇ ਹਲਕਾ ਹੋਣਾ ਜੀ। ਅੱਛਾ, ਇਹਨੇ ਕਿ ਡਾਇਰੈਕਟ ਹੀ ਹੋਇਆ ਵਾ? ਜੀ ਜੀ। ਅੱਛਾ ਅੱਛਾ ਅੱਛਾ। ਓਏ ਜਲਦੀ ਬਣਾ ਲਾ ਮੁੰਡਿਆ, ਜਲਦੀ ਬਣਾ ਲਾ। ਗਾਹਕ ਨਹੀਂ ਇੰਨਾ ਇੰਤਜ਼ਾਰ ਕਰਦਾ। ਹਾਂਜੀ, ਕੋਈ ਪਾਣੀ ਸ਼ਾਣੀ ਜੀ? ਪਾਣੀ ਸ਼ਾਣੀ ਨਹੀਂ? ਹਾਂ ਨਹੀਂ। ਆ ਮੈਨੂੰ ਲੱਗਦਾ ਫੋਨ ਵੀ ਆ ਗਿਆ। ਹਾਂ ਹਾਂ, ਠਹਿਰ ਇੱਕ ਸੈਕਿੰਡ ਭਾਜੀ। ਓਏ ਕਹਿ ਦੋ ਨਾ ਪਹੁੰਚ ਗਏ ਆ। ਹੈਲੋ, ਹਾਂਜੀ ਮੈਂ ਪਹੁੰਚ ਗਿਆ ਜੀ। ਮੈਂ ਗੋਸ਼ਤ ਹੀ ਲੈ ਰਿਹਾ ਹਾਂ। ਹਾਂ 4.5 ਮਣ ਮੈਂ ਹਾਲੇ ਉੱਥੇ ਹੀ ਆ, ਕਰ ਲੈਂਦੇ। ਚਲੋ ਮੈਂ ਤੁਹਾਨੂੰ ਕਰਦਾ ਫੋਨ। ਭਾਜੀ ਗੱਲ ਪਤਾ ਕੀ ਹੈ? ਹਾਂਜੀ 4 ਦਾ 4.5 ਮਣ ਹੋ ਜਾਣਾ ਭਾਜੀ। ਹੈ ਉਹ ਜੀ ਵਧੀ ਚੀਜ਼ ਵੈਸੇ ਵੀ ਚੰਗੀ ਹੁੰਦੀ। ਮੈਂ ਲੱਗਾ ਹੀ ਸੀ ਤੁਹਾਨੂੰ ਕਹਿਣ ਵੀ ਜਿੱਥੇ 4 ਮਣ ਲੈਣਾ ਉਹ 10 ਕਿਲੋ ਹੋਰ ਕਰਾ ਲਓ। ਨਹੀਂ 4.5 ਮਣ ਹੋ ਗਿਆ ਨਾ। ਅੱਛਾ 4.5 ਮਣ ਹੋ ਗਿਆ। ਲਓ ਜੀ ਵੈਰੀ ਗੁੱਡ ਹੋ ਗਿਆ। 4.5 ਮੈਂ ਕਹਿੰਦਾ ਗੋਸ਼ਤ ਲੈ ਕੇ ਜਾਓਗੇ ਇਹ ਯਾਦ ਕਰੂ ਜਿਹੜਾ ਬੰਦਾ ਖਾਊਗਾ ਪਿਓਰ ਲੈਲਰ ਇੰਜ ਕਰਕੇ ਤੰਦਰੁਸਤ ਪੱਠੇ ਪਾਏ। ਅੱਛਾ, ਬੋਟੀ ਸਖਤ ਨਾ ਹੋਵੇ ਉਹਦੀ। ਬਾਜ਼ ਦਫਾ ਪਤਾ ਕੀ ਹੁੰਦਾ, ਮੁਰਗਾ ਸਖਤ ਹੁੰਦਾ, ਬੋਟੀ ਗਲਦੀ ਨਹੀਂ। ਨਹੀਂ ਨਹੀਂ ਸਰ ਜੀ, ਉਹ ਮੁਰਗਾ ਨਹੀਂ ਸਖਤ ਹੁੰਦਾ। ਜਦੋਂ ਨਾਈ ਐਵੇਂ ਘਿਓ ਦਾ ਫਜ਼ੂਲ ਖਰਚੀ ਕਰਾਉਂਦੇ ਨਾ, ਤਲਾਈ ਬਹੁਤੀ ਪਾ ਲੈਂਦੇ, ਉਹ ਚੀੜਾ ਹੋ ਜਾਂਦਾ ਜੀ ਉਹਦੇ ਨਾਲ। ਇੰਨੇ ਸਖਤ ਕੀ ਹੋਣਾ ਜੀ ਇਹ? ਆ ਗੱਲ ਤੇ ਸਹੀ ਹੈ। ਹਾਂਜੀ ਹਾਂਜੀ। ਕੋ ਪਿਆਰ ਮੁਹੱਬਤ ਕਰੋਗੇ ਸਾਡੇ ਨਾਲ? ਹਾਂਜੀ ਬਿਸਮਿਲ੍ਲਾ ਆਓ, ਪਿਆਰ ਕਰ ਲੈਂਦੇ ਭਾਈ ਨੇ ਤੁਸੀਂ। ਇਹ ਪਿਆਰ ਨਹੀਂ ਮੈਂ ਕਹਿ ਰਿਹਾ, ਤੇ ਅਸੀਂ ਕਰਦੇ ਰਹਿਣਾ। ਜੇ ਮੈਂ ਕਿਹਾ ਕੋਈ ਰਾਇਤ ਰੂਤ ਵੀ ਕਰੋਗੇ ਕਿ ਨਹੀਂ? ਓਏ ਹਾਂਜੀ, ਇਹ ਤੇ 5-4 ਰੁਪਏ ਦਾ ਹੋ ਹੀ ਜਾਂਦਾ, ਘਾਟਾ ਵਾਧਾ ਜੀ। ਇਹ ਕਿਹੜਾ ਮਤਲਬ ਬਾਟਾ ਰੇਟ ਆ ਕਿ ਇੱਕੋ ਹੀ ਲਾਉਣਾ ਅਸੀਂ। ਬਸ ਠੀਕ ਹੋ ਗਿਆ। ਹਾਂਜੀ। ਤੇ ਪਾਣੀ ਸ਼ਾਣੀ ਪੀਣਾ ਭਾਈ? ਪਾਣੀ ਦੋ ਪੀਣਾ? ਹਾਂ ਨਹੀਂ ਮੈਂ ਨਹੀਂ। ਨਹੀਂ ਨਹੀਂ, ਪਾਣੀ ਨਹੀਂ ਪੀਣਾ। ਚਲੋ ਕੋਈ ਮਰਜ਼ੀ ਕਿਸੇ ਆ ਸ਼ਾਇਦ ਤੁਹਾਡੀ। ਅਸੀਂ ਵੀ ਪਾਣੀ ਬੋਤਲ ਪੀਣੀ? ਹਾਂ ਨਹੀਂ ਨਹੀਂ, ਤੁਸੀਂ ਵੇਟ ਕਰੋ ਨਾ। ਅੱਛਾ ਹਾਂਜੀ। ਅੱਛਾ, ਬਸ ਦੱਸੋ ਕਿ ਮਿਲੇਗਾ ਕੀ ਭਾਅ ਸਾਨੂੰ ਇਹਦੇ? ਹਾਂ ਉਹ ਤੁਹਾਨੂੰ 650 ਰੁਪਏ 5 ਘੱਟ ਲਾ ਦਾਂਗੇ। ਕਿਹੜੀ ਗੱਲ ਆ ਵੀ ਤੁਸੀਂ ਚੀਜ਼ ਵੀ ਤੇ ਜ਼ਿਆਦਾ ਖੜਨੀ ਹੈ। ਚੱਲ ਬੰਦਾ ਇਹ ਸੋਚਦਾ ਰੁਪਈਆ 1000 ਨਹੀਂ 500 ਬਚ ਜਾਊਗਾ ਸਾਨੂੰ। ਤੇ 4.5 ਮਣ ਨੂੰ ਕਿੰਨੇ ਕੁ ਮੁਰਗੇ ਲੱਗ ਜਾਣਗੇ ਤਕਰੀਬਨ ਅੰਦਾਜ਼ੇ ਨਾਲ? ਤਾਜ਼ਾ ਤੇ ਨਹੀਂ ਏਦਾਂ ਹੋ ਸਕਦਾ ਕਿਉਂਕਿ ਇਹਦੇ ਵਜ਼ਨ 'ਚ ਫਰਕ ਆ ਸਕਦਾ ਵਾ। ਕੋਈ 100-150 ਮੁਰਗਾ ਤਾਂ ਕਰਨਾ ਹੀ ਪਏਗਾ ਨਾ। 170 ਕਿਲੋ ਬਣਦਾ ਵਜ਼ਨ। ਹਾਂਜੀ ਹਾਂਜੀ ਠੀਕ ਹੈ। ਹਾਂਜੀ। ਤੇ 170 ਕਿਲੋ ਨੂੰ ਕਿੰਨੇ ਮੁਰਗੇ ਲੱਗ ਜਾਣਗੇ? ਇਹ ਮੇਰਾ ਖਿਆਲ ਹੋਵੇ ਭਾਵੇਂ 120 ਤੋਂ ਘੱਟ ਹੀ ਮੁਰਗੇ ਲੱਗਣਗੇ, ਕਿਉਂਕਿ ਵਿੱਚੋਂ 2.25 ਕਿਲੋ ਦਾ ਵੀ ਨਿਕਲ ਆਉਂਦਾ ਕਿਸ ਵੇਲੇ। ਆਹੋ, ਭਾਰਾ ਵੀ ਨਿਕਲੇ। ਹਾਂਜੀ, ਤਗੜਾ ਚੋਚਾ ਵੀ ਨਿਕਲ ਆਉਂਦਾ। ਸਫਾਈ ਅੱਛੇ ਤਰੀਕੇ ਨਾਲ ਕਰਨੀ। ਸਫਾਈ ਭਾਜੀ ਮਤਲਬ ਏਰੀਅਲ 'ਚ ਪਾ ਕੇ ਧੋ ਦਈਏ ਅਸੀਂ ਸਾਰਾ। ਮਤਲਬ ਮਸ਼ੀਨ ਲਾ ਲਈਏ ਇੱਥੇ ਕਿ ਉਧਰ ਗੋਸ਼ਤ ਕਰੀ ਜਾਵੇ, ਇਧਰ ਮੈਂ ਏਰੀਅਲ ਦੀ ਮਸ਼ੀਨ ਲਾ ਲੈਣਾ ਕਿ ਘੁੰਮੀ ਜਾਵੇ ਤੇ ਧੋਈ। ਉਹ ਭਾਈ ਨੇ ਸਫਾਈ ਕਰਕੇ ਹੀ ਦੇਵਾਂਗੇ।
ਬਿਹਤਰੀਨ ਕਰਕੇ ਦਵਾਂਗੇ। ਸਿਰਫ ਤੁਹਾਨੂੰ ਜਾ ਕੇ ਇੰਜ ਕਰਕੇ ਧੋਓਗੇ ਤੇ ਤੁਸੀਂ ਦੇਗਾਂ 'ਚ ਪਾਉਣ ਦੀ ਕਰਨੀ। ਬਸ ਤੁਹਾਡੀ ਮਿਹਰਬਾਨੀ। ਪਤਾ ਮੈਂ ਕੀ ਚਾਹਨਾ ਵਾ? ਹਾਂਜੀ। ਬੜੀਆਂ ਮੁਸ਼ਕਲਾਂ ਨਾਲ ਅੱਲਾ ਨੇ ਕੋਈ ਜੀ ਇਕੱਠੇ ਕੀਤੇ। ਇਹਨਾਂ ਵਿੱਚ ਕੋਈ ਬੁਰਕੀ ਲਾਵੇ ਤੇ ਚਰਬੀ ਆਵੇ ਤੇ ਅਗਲਾ ਕਹੇ ਵੀ ਆ ਕੀ ਕਰ ਲਿਆ। ਨਹੀਂ ਤੁਸੀਂ ਕਰੋ ਵੈੜੇ ਦਾ ਖੜਨ ਲੱਗੇ ਜੇ ਭਾਜੀ, ਚਰਬੀ ਇਹ 'ਚ ਕਿੱਧਰ ਆ ਗਈ? ਚਰਬੀ ਦੇ ਸਾਈਡਾਂ 'ਤੇ ਹੁੰਦੀ, ਉਹ ਕਟਾਈ ਦੇ ਨਾਲ ਹੀ ਲਾ ਦਈਦੀ। ਉਹ ਭਾਜੀ ਕੋਈ ਛਿਛੜੇ ਲੱਗੇ ਰਹਿੰਦੇ ਨੇ। ਨਹੀਂ ਲੈਂਦੇ ਭਾਵੇਂ ਨਹੀਂ ਛਿਛੜੇ ਮਤੀਲਾ ਨੂੰ ਪਾਉਣਾ ਜਾ ਕੇ ਤੁਸੀਂ ਬਿਲਕੁਲ ਸਾਫ਼ ਕਰਕੇ ਦੇਵਾਂਗੇ। ਭਰਜਾਈ ਰਾਜੀ ਹੋ ਜੂਗੀ ਪਕਾਊਗੀ ਤੇ। ਮੈਂ ਕਿਹਾ ਲੈਗ ਪੀਸ ਜਿਹੜੇ ਨਾ ਉਹ ਲੈਦਾ ਲੈਣੇ, ਕੋਸਟਰ ਨੂੰ ਪਸੰਦ ਬੜੇ। ਇਹ ਕਹਾਣਾ ਕੌਸਰ ਭਾਈ ਕੋਈ ਵੀ ਹੋਵੇ, ਤੈਨੂੰ ਕਾਹਦੀ ਪ੍ਰੋਬਲਮ? ਉਹ ਚਲੋ ਭਾਈ ਸਾਨੂੰ ਕੀ ਜਿਹੜੇ ਵੀ ਹੋਵੇ। ਹਾਂਜੀ ਹੁਣ ਕਰਨਾ ਕਿੰਨਾ ਵਾ ਜੀ ਤੁਸੀਂ ਮੈਨੂੰ ਇਹ ਦੱਸਣਾ। ਮੈਂ ਪੁੱਛਦਾ। ਅੱਛਾ ਮੈਨੂੰ ਦੱਸ ਵੀ ਸ਼ੋਰਬੇ ਵਾਲਾ ਖਾਣਾ ਜਾਂ ਕਿ ਸੁੱਕਾ ਨਹੀਂ ਸੁੱਕਾ ਪਕਾਣਾ ਸੀ। ਸ਼ੋਰਬੇ ਵਾਲਾ ਸੁੱਕਾ ਨਹੀਂ ਪਕਣਾ, ਉਹ 'ਚ ਕੁਝ ਪਾਉਣਾ ਪੈਣਾ ਭਾਜੀ, ਉਹਨੂੰ ਪਾਣੀ ਲਾਉਣਾ ਪੈਣਾ ਵਾ। ਸੁੱਕਾ ਕਿੱਦਾਂ ਮਤਲਬ ਤੇਲ 'ਚ ਘਮਾਈ ਜਾਣਾ? ਉਹ ਨਹੀਂ। ਹਾਂਜੀ ਉਹ ਪਕਣਾ ਉਸ ਤਰ੍ਹਾਂ ਹੀ ਆ। ਉਹ ਸੁੱਕੇ ਤੋਂ ਮਰਾ ਮਸਾਲੇ ਵਾਲਾ। ਮਸਾਲੇ ਵਾਲਾ। ਅੱਛਾ ਹਾਂਜੀ ਮਸਾਲੇ ਵਾਲਾ ਭੁੰਨਮਾ ਜਿਹਾ ਬੋਟੀ ਦੇ ਨਾਲ ਹੀ ਮਸਾਲਾ ਇੰਜ ਕਰਕੇ ਚਿਮੜਿਆ ਹੋਵੇ ਕਿਤੇ। ਭਾਜੀ ਮਸਾਲਾ ਬਹੁਤ ਜ਼ਰੂਰੀ ਆ। ਵੀ ਇੰਨਾ ਜ਼ਰੂਰੀ ਨਹੀਂ, ਕਿਹੜਾ ਦੇਗ 'ਚ ਕੰਧ ਕਰਨੀ ਤੁਸੀਂ ਭਾਜੀ। ਉਹ ਮਸਾਲਾ ਨਹੀਂ ਵੀਰਿਆ। ਹਾਂਜੀ ਤੁਸੀਂ ਕੋਈ ਸੀਮਟ ਰੇਤਾ ਵਾਲਾ ਮਸਾਲਾ ਕਰੇ ਨਹੀਂ ਵਿੱਚ ਮਸਾਲਾ ਜਿਹਨਾਂ ਬੁਰਕੀ ਲੱਗ ਹਾਂਜੀ ਆ ਟਮਾਟਰ ਅਦਰਕ ਪਿਆਜ਼ ਤੇ ਕੰਮ ਫਿਰ ਸਵਾਦੀ ਹੋ ਜਾਂਦਾ ਜੀ ਉਹਦੇ ਨਾਲ। ਉਹੀ ਤਾਂ ਮਾਹੌਲ ਬਣਦਾ ਵਾ। ਹਾਂ ਬਿਲਕੁਲ ਸਹੀ। ਤੇ ਬੋਟੀ ਕਿਹੜੀ ਕਿਹੜੀ ਅੱਛਾ ਮੇਰੀ ਗੱਲ ਸੁਣੋ ਸੋਨੀ, ਵਿੰਗਸ ਅਲੱਗਾ ਕਰਾਣੇ ਨੇ, ਹਾਂ। ਲੈਗ ਅਲੱਗਾ ਕਰਾਣੇ ਨੇ। ਹਾਂ ਵਿੰਗਸ ਅਲੱਗਾ ਕਰ ਦੇ। ਹਾਂ ਉਹ ਵਿੰਗਸ ਕੀ ਕਰਨੇ ਆ? ਉਹ ਸਲਮਾ ਨੂੰ ਪਸੰਦ ਨੇ ਬੜੇ। ਉਹ ਸਲਮਾਨ ਨੂੰ ਬਹੁਤ ਪਸੰਦ ਹੈ। ਉਹ ਹਾਂ। ਵਿੰਗਸ ਅਲੱਗਾ ਕਰ ਦੇ। ਮਤਲਬ ਪਰਾਉਣੀਆਂ ਜੇ ਸਿਰਫ ਔਰਤਾਂ ਹੀ ਸਦੀਆਂ ਤੁਸੀਂ ਤੇ ਬੇਵਾ ਔਰਤਾਂ ਉਹਨਾਂ ਦੀ ਰੋਟੀ ਕਰਨ ਲੱਗੇ ਜੀ। ਨਹੀਂ ਵੀਰੇ ਬੇਵਾ ਔਰਤਾਂ ਦੀ ਰੋਟੀ ਨਹੀਂ ਕਰਨ ਲੱਗੇ। ਹਾਂ ਉਹ ਤੈਨੂੰ ਮੈਂ ਦੱਸਦਾ। ਅੱਛਾ ਵਿੰਗਸ ਅਲੱਗਾ wings ਲੈ ਕੇ ਲੈਦਾ। ਅੱਛਾ ਲੈਗ ਵੀ ਲੈਦਾ, ਵਿੰਗਸ ਲੈਦਾ, ਹੋਰ ਭਾਈ? ਅੱਛਾ ਹਾਂ, ਜੋ ਹੋਰ ਪੋਟਾ ਕਲੇਜੀ ਕਰ ਦੇਣਾ ਤੁਸੀਂ। ਅੱਛਾ ਉਹ ਮਿਕਸ ਕਰਦੇ ਆ। ਹਾਂ ਕਿਉਂਕਿ ਕਲੇਜੀ ਸਮੀਨਾ ਨੂੰ ਬੜੀ ਪਸੰਦ ਹੈ। ਉਹ ਸਮੀਨਾ ਕਲੇਜੀ ਬਹੁਤ ਪਸੰਦ ਕਰਦੀ ਹੈ। ਹਾਂ ਬੱਲੇ ਬਈ ਹਾਰ ਮਤਲਬ ਲੈਦਾ ਹਾਂਡੀ ਪਾਈਆ ਪਕਾਉਣਾ ਵਾ ਚਾਰੇ ਮਣ। ਹਾਂ ਓਏ 4.5 ਮਿੰਟ ਦਾ ਤੁਸੀਂ ਇਹ ਅਲੱਗਾ ਅੱਟ ਪਾ ਵਿੰਗਸ ਅਲੱਗਾ ਲੈ ਕੇ ਲੈਦਾ। ਪੋਟਾ ਕਲੇਜੀ ਲੈਦਾ। ਦੋ ਤਿੰਨਾਂ ਦੇਗਾਂ ਦਾ ਤੁਸੀਂ ਤੇ ਦੇਗਾਂ ਹੀ ਕਿੰਨੀਆਂ ਕਰ ਲੈਣੀਆਂ ਵੀ ਬੱਟ ਕੋਈ ਖਾਂਦੇ ਆ, ਬਾਹ ਕੁੱਕੜ ਦੀ ਕੋਈ ਖਾਂਦੇ ਆ। ਕੁੱਕੜ ਕਿਸੇ ਦੇ ਢਿੱਡ 'ਚ ਇਕੱਠਾ ਜਾਣਾ ਹੀ ਨਹੀਂ ਭਾਈ ਜੀ। ਅੱਛਾ ਤੁਹਾਨੂੰ ਕਲੇਜੀ ਪਸੰਦ ਹੈ? ਨਹੀਂ ਭਾਜੀ ਨਹੀਂ। ਮੈਨੂੰ ਲੱਗਦਾ ਫਿਰ ਤੁਹਾਨੂੰ ਪੋਟਾ ਪਸੰਦ ਹੈ। ਹਾਂਜੀ ਕੀ ਮਨ ਇਹਨੂੰ ਕੋ ਪੋਟਾ ਕਿਹਨੂੰ ਪੋਟਾ ਪਸੰਦ ਹੈ ਕਿਹਨੂੰ ਓਏ ਕਲੇਜੀ? ਪੋਟਾ ਵੀ ਵਿੱਚ ਦੇਣਾ ਪੈਂਦਾ ਭਾਈ ਨੂੰ। ਉਹ ਪੋਟਾ ਅਸੀਂ ਘਰ ਖੜਨਾ ਵਾ, ਉਹ ਇੱਥੇ ਗੋਸ਼ਤ ਦੇ ਵਿੱਚ ਲੱਗਦਾ ਵਾ। ਕਈ ਗੋਸ਼ਤ ਪੋਟੇ ਤੋਂ ਬਗੈਰ ਖਾਂਦੇ ਆ, ਕਈ ਪੋਟੇ ਤੋਂ ਬਗੈਰ ਰਹਿੰਦੇ ਨਹੀਂ। ਬੋਟੀ ਕਿਹੜੀ ਕਿਹੜੀ ਰੱਖੋਗੇ? ਭਾਈ ਨੇ ਏਡੀ ਕਰ ਲੈਨੇ ਬੋਟੀ। ਯਾਰ ਬੋਟੀ ਯਾਰ ਆਹ ਸਾਇਦ ਹੁੰਦਾ ਟਿੱਕਾ ਬੋਟੀ ਹੁੰਦੀ ਹੈ ਜਾਂ ਹਲਕੀ ਜਿਹੀ ਮਲਾਈ ਬੋਟੀ ਕਰਨੀ ਹੋਈ ਠੀਕ ਹੁੰਦੀ ਹੈ ਭਾਈ। ਸਾਲਨ ਵਾਲਾ ਸਾਈਜ਼ ਕਰਨਾ ਹੈ, ਸਾਲਨ ਕੋਰਮਾ ਕੋਰਮਾ। ਇਹ ਪਿੰਡ 'ਚ ਪਕਾਉਣਾ ਸ਼ਹਿਰ 'ਚ ਪਕਾਉਣਾ? ਪਿੰਡ ਪਿੰਡ ਉਹ ਪਿੰਡ ਦੇ ਵਿੱਚ ਜਿਹੜਾ ਮਰਜ਼ੀ ਪੀਸ ਰੱਖ ਲਓ। ਆ ਸਾਡੇ ਹੁਣ ਬਰਾਤ ਆਈ ਉੱਥੇ ਪਿੰਡ ਦੀ ਵੀ ਏਡੀ ਬੋਟੀ ਸੀ। ਏਡੀ ਬੋਟੀ? ਹਾਂਜੀ ਬਈ ਸੜਬਾਲੇ ਨੇ ਇੰਜ ਚੁੱਕੀ ਆ, ਦੋ ਹੱਥਾਂ ਨਾਲ ਇੱਥੋਂ ਖਿੱਚੀ ਆ ਛੱਡੀ ਆ ਵੱਜੀ। ਸੜਬਾਲਾ ਇੰਜ ਹੋ ਗਿਆ। 2 ਘੰਟੇ ਲਾ ਕੇ ਸੜਬਾਲਾ ਸਿੱਧਾ ਕਰਦੇ ਰਹੇ ਭਾਜੀ। ਉਹ ਏਡੀ ਬੋਟੀ ਕਿਹੜਾ ਪਿੰਡਾਂ 'ਚ ਖੁੱਲਾ ਹੀ ਖਾਂਦੇ ਆ ਨਾ, ਫਿਰ ਜ਼ਰਾ ਉਹਨਾਂ ਨੂੰ ਪਤਾ ਹੁੰਦਾ ਕਿ ਜ਼ਬਰਦਸਤ ਬੋਟੀ ਹੋਵੇ ਜਿਹੜੀ ਇੰਜ ਕਰਕੇ ਹੱਥ 'ਚ ਆਵੇ। ਨਹੀਂ ਲੇਕਿਨ ਆਪਾਂ ਬੋਟੀ ਮੁਨਾਸਬ ਰਖਾਉਣੀ ਕਿਉਂਕਿ ਵਿੱਚ ਬੱਚੇ ਵੀ ਆ। ਅੱਛਾ ਠੀਕ ਹੋ ਗਿਆ ਠੀਕ ਹੋ ਗਿਆ। ਬੱਚੇ ਬਿਲਕੁਲ ਛੋਟੇ ਆ। ਤੇ ਉਹਨਾਂ ਨੂੰ ਕਤਰੇ ਬੁਲਾਓ ਭਾਈ ਨਾ। ਨਹੀਂ ਯਾਰ ਬੱਚੇ ਨੇ ਉਹ ਵੱਡੇ ਕਰੋਗੇ ਤੇ ਫੇਰ ਹੀ ਬੋਟੀ ਖਾਣਗੇ। ਵੀ ਇਹ ਖੁਸ਼ ਗੋਸ਼ਤ ਹੁੰਦਾ ਵਾ, ਇਹ ਤੇ ਗਲੇ 'ਚ ਫਸ ਜਾਣਾ ਅਗਲਿਆਂ ਦੇ ਜਾ ਕੇ। ਨਹੀਂ ਹੁਣ ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਭਾਈ ਨੇ ਇਹ ਮਾਲ ਪੂਰਾ 4.5 ਮਣ ਚਾਹੀਦਾ ਵਾ? ਪੂਰਾ 4.5। ਕਿਉਂਕਿ ਇੱਧਰ ਮੈਂ ਮੁੰਡੇ ਮਨੀਰ ਨੂੰ ਫੋਨ ਕਰ ਲਵਾਂ। ਅਸਲ ਦੇ ਵਿੱਚ ਨਾ ਸਾਡੇ ਨਾਲ ਵੀ ਦੁਕਾਨ ਆ ਭਾਜੀ। ਮੈਂ ਦੱਸਿਆ ਤੁਸੀਂ ਅੱਗੇ। ਹਾਂਜੀ, ਅੱਛਾ ਕੋ 5-10 ਕਿਲੋ ਵੱਧ ਵੀ ਸਕਦਾ ਹੈ ਵੀ ਜ਼ੇਨ 'ਚ ਰੱਖਣਾ, ਤਿਆਰ ਰਹਿਣਾ ਤੁਸੀਂ। ਓਕੇ ਭਾਈ ਤੁਸੀਂ ਟੈਨਸ਼ਨ ਹੀ ਨਾ ਲਵੋ। ਐ ਮੇਰਾ ਖਿਆਲ ਆਪਣੇ ਕੋਲ ਆ 22 ਦਾਣੇ ਇੱਥੇ ਪਏ ਬਕਾਇਆ, ਮੈਂ ਕਹਿ ਦਿੰਦਾ ਸਰਜਣ। ਹਾਂ ਤੁਸੀਂ ਕੁਝ ਖਾ ਪੀ ਲਓ। ਮੈਂ ਹੈਲੋ ਹਾਂ ਮਨੀਰ ਕਿੱਥੇ ਪੁੱਤ? ਦੁਕਾਨ ਤੇ? ਸ਼ਾਬਾਸ਼ ਮੇਰਾ ਪੁੱਤ, ਮੈਂ ਤੇਰੇ ਤੇ ਇਸੇ ਕਰਕੇ ਰਾਜੀ ਆ। ਜਦੋਂ ਫੋਨ ਕੀਤਾ ਤੂੰ ਦੁਕਾਨ ਤੇ ਹੀ ਹੁੰਦਾ। ਹਾਂ ਅੱਛਾ ਗੱਲ ਸੁਣ, ਆ ਮੇਰੇ ਕੋਲ ਇੱਥੇ 22-23 ਕਿਲੋ ਮੇਰੇ ਕੋਲ ਪਿਆ ਵਾ ਤੇ 4.5 ਮਣ ਚਾਹੀਦਾ ਮਾਲ। ਹਾਂ ਕਿੱਥੇ ਦਾ ਆਰਡਰ ਆ? ਉਹ ਪੂਰ ਕਰਾਓ। ਇੱਥੇ ਗਾਹਕ ਮੇਰੇ ਸਿਰ ਤੇ ਚੜੇ, ਇਹ ਉੱਥੋਂ ਆਰਡਰ ਆਉਣਾ ਹਜੇ। ਓਏ ਉਹ ਜਦੋਂ ਕਹਿਣ ਉਹ ਕਿਤੇ ਸ਼ਾਮ ਨੂੰ ਬਰਾਤ ਆ ਦੇ ਦਾਂਗੇ ਵੀ ਕੈਂਸਲ ਕਰ ਉਹਨਾਂ ਦਾ ਆਰਡਰ। ਹਾਂ 3 ਮਣ ਇੱਧਰ ਭੇਜ। ਉਹ ਦੋਨੇ ਜੀ ਆਏ ਬੈਠੇ ਆ ਯਾਰ, ਲੇਡੀਜ਼ ਦਾ ਨਾਲ ਕਿੱਦਾਂ ਬੰਦਾ ਬੁਰਾ ਲੱਗਦਾ। ਹਾਂ ਹੁਣ ਮੈਂ ਉਹਨਾਂ ਨੂੰ ਕਹਾਂ ਸ਼ਾਮ ਨਾਲ ਪਤਾ ਨਹੀਂ ਕਿੱਥੋਂ ਆਏ ਵਿਚਾਰੇ। ਹਾਂ ਠੀਕ ਹੋ ਗਿਆ ਬਣਾ। ਇਹ ਟਿੱਕਾ ਬੋਟੀ ਜੀ ਕੋਈ ਮਤਲਬ ਉਹਨਾਂ ਨੂੰ ਦੱਸ ਦੇਣਾ ਕਿ ਕੋਰਮਾ ਬਣਾਉਣਾ, ਬੋਟੀ ਦਾ ਸਾਈਜ਼ ਜਰਾ ਮੁਨਾਸਬ ਰੱਖੋ। ਅੱਛਾ ਕੋਰਮਾ ਬਣਾਉਣਾ ਵਾ, ਬੋਟੀ ਦਾ ਸਾਈਜ਼ ਜਰਾ ਬਿਹਤਰੀਨ ਪਤਾ ਆ ਨਾ। ਹਾਂ ਪਸ਼ਕੂਰ ਦੇ ਮੁੰਡੇ ਦੇ ਵਿਆਹ ਦੇ ਜਿੱਦਾਂ ਦੇ ਪੀਸ ਬਣਾਏ। ਓਕੇ ਕਰ ਦੇ ਮੇਰਾ ਪੁੱਤ, ਜਲਦੀ ਪਾ ਕੇ ਥੈਲੇ ਦੇ ਵਿੱਚ ਤੇ ਭੇਜ ਇੱਧਰ।
ਲਓ ਜੀ ਭਾਜੀ ਸਰ ਗਿਆ ਜੀ ਸਾਡਾ। ਮੈਂ ਕਹਿੰਦਾ ਤੁਸੀਂ ਯਾਦ ਕਰੋਗੇ ਭਾਜੀ ਸਾਡੇ ਕਾਰੀਗਰ ਦੇ ਹੱਥ ਹੀ ਐਸੇ ਸੁਥਰੇ ਆ ਕਿ ਤੁਹਾਨੂੰ ਇੰਜ ਲੱਗੇਗੀ ਜਿੱਦਾਂ ਤੁਸੀਂ ਇੰਜ ਕਰਕੇ ਨਾ ਹੀਰੇ ਪਕਾਏ ਆ ਬਈ ਮਜਾਲ ਆ ਨਾਲ ਕੋਈ ਛਿਛੜਾ ਕੋਈ ਐਸੀ ਚਰਬੀ ਬਿਲਕੁਲ ਗੋਲ ਬੋਟੀ ਲੈਦਾ ਹੋਏਗੀ ਵਿੰਗਸ ਲੈਦਾ ਹੋਏਗੀ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਲੈਗ ਪੀਸ ਉਹ ਲੈਦਾ ਹੋਣਗੇ ਪੋਟੇ ਉਹਨਾਂ ਦੇ ਲੈਦਾ ਹੋਣਗੇ ਉਹ ਭਾਵੇਂ ਲੈਦਾ ਪਕਾ ਲਿਓ ਨਿਆਣਿਆਂ ਨੂੰ ਖਵਾ ਦੇ ਬੜੇ ਸ਼ੌਕ ਨਾਲ ਖਾਂਦੇ ਆ ਧਿਆਨ ਨਾਲ ਮੁੰਡਿਆ ਧਿਆਨ ਨਾਲ ਜਿਹੜਾ ਅਸੀਂ ਆਰਡਰ ਦਿੱਤਾ ਨਾ ਅਸੀਂ ਪੰਜੇ ਵੀ ਲੈ ਕੇ ਜਾਣੇ ਉਹ ਨਹੀਂ ਛੱਡ ਕੇ ਜਾਣੇ ਇੱਥੇ ਆਹੋ ਭਾਜੀ ਪੰਜੇ ਵੀ ਲੈਣੇ ਆ। ਤੇ ਫੁਰਕਣਾ ਬਣਾਉਣੇ ਨੇ ਉਹ ਕਰਨੇ ਤੁਸੀਂ ਜੀ ਨਹੀਂ ਨਹੀਂ ਹਾਂਜੀ। ਫੁਰਕਣਾ ਨਹੀਂ ਆ। ਹਾਂ ਉਹ ਸਾਡੇ ਆਰਡਰ ਵਿੱਚ ਹੋਣੇ ਨੇ ਨਾ ਉਹ ਪੰਜੇ ਵੀ ਨਹੀਂ ਜਾਣੇ। ਉਹ ਤਾਰਾਂ ਨੂੰ ਬੜੇ ਪਸੰਦ ਨੇ ਉਹ ਪੰਜੇ ਤਾਰਾਂ ਨੂੰ ਬਹੁਤ ਪਸੰਦ ਆ ਭਾਜੀ। ਅੱਛਾ ਜੀ ਹਾਂਜੀ ਚਲੋ ਸਾਨੂੰ ਕੀ ਜੀ ਜਿਹੜੇ ਉਹ ਪੰਜੇ ਲੈਣਗੇ ਉਹਨਾਂ ਦੇ ਲੈਦਾ ਪੈਸੇ ਲੱਗ ਜਾਣਗੇ ਕਿਉਂਕਿ ਅਸੀਂ ਤਾਂ ਕੋਈ ਗੋਸ਼ਤ ਦਾ ਰੇਟ ਲਿਆ ਜੀ ਚਲੋ ਇਦਾਂ ਵੀ ਕਰ ਲਓ ਕੋਈ ਇਸ ਤੇ ਬਰਲ ਅਸੀਂ ਤੇ ਪੰਜੇ 100 ਰੁਪਏ ਦਰਜਨ ਆ ਤੁਹਾਨੂੰ 80 ਰੁਪਏ ਦਰਜਨ ਮਿਲ ਜਾਣਗੇ ਜੀ ਨਹੀਂ 100 ਰੁਪਏ ਦਰਜਨ ਚਿਤਰੀ ਪਈ ਹੈ ਪੰਜੇ। ਨਹੀਂ ਚਿਤਰੀ ਨਹੀਂ ਪਈ ਭਾਜੀ ਮੌਸਮ ਦੇ ਵੇਖੋ ਹਲਕੀ ਜੀ ਠੰਡ ਪੈਣੀ ਹੈ ਲੱਭਣੇ ਨਹੀਂ ਤੁਹਾਨੂੰ ਭਾਈ ਲੱਭਣੇ ਨਹੀਂ ਹੈਗੇ ਤੇ ਕੇਲਾ 70 ਰੁਪਏ ਦਰਜਨ ਵਿਕਣ ਰਿਹਾ ਤੁਸੀਂ ਪੰਜੇ 100 ਰੁਪਏ ਵੇਚਣ ਡਏ। ਹਾਂ ਜਿੱਥੇ 70 ਰੁਪਏ ਵਿਕਣਦੇ ਉਥੋਂ ਤੇ ਲੱਭਦੇ ਹੀ ਨਹੀਂ ਉਹਨਾਂ ਨੂੰ ਪਤਾ 70 ਅਸੀਂ ਕਵਾਂਗੇ ਕਿਸੇ ਕੋਲੋਂ ਵੀ ਨਾ ਲੈਣਗੇ ਭਾਈ ਨੇ ਬੜਾ ਟਰੈਕ ਹੁੰਦਾ ਦੁਕਾਨਾਂ ਦਾ ਅੱਛਾ ਜੀ ਸਸਤਾ ਰੇਟ ਦੱਸਣਾ ਉਤੋਂ ਚੀਜ਼ ਨਹੀਂ ਦੇਣੀ ਗਾਹਕ ਨੂੰ ਉਹ ਦਲੀਲ ਹੀ ਹੁੰਦਾ ਫੇਰ ਉੱਥੇ ਹੀ ਹੁੰਦਾ ਚਲੋ ਤੁਸੀਂ ਸ਼ੁਰੂ ਕਰੋ ਕੰਮ। ਹਾਂਜੀ ਆ ਮੁੰਡਿਆ ਉਹ ਸ਼ੁਰੂ ਤੇ ਉਧਰ ਹੋ ਗਿਆ ਜੀ ਕੰਮ ਹੋ ਰਿਹਾ ਵਾ ਤੇ ਆਪਾਂ ਬਾਅਦ ਚ ਕਰ ਲੈਣਾ ਵਾ ਉਧਰੋਂ ਆਵੇਗਾ ਜਦੋਂ ਤੋਲਾਂਗੇ ਜਿਹੜਾ ਥੋੜੇਗਾ ਆਪਾਂ ਇੱਥੋਂ ਕਰ ਲੈਣਾ ਵਾ। ਤੁਸੀਂ ਪਤਾ ਕੀ ਕਰਨਾ ਹਾਂਜੀ ਹਾਂਜੀ 10-10 ਕਿਲੋ ਦੀ ਪੈਕਿੰਗ ਕਰਨੀ। ਅੱਛਾ ਸੋਨੀ ਮੇਰੀ ਗੱਲ ਸੁਣੋ ਇਹ ਭਾਈ ਨੂੰ ਪੁੱਛੋ ਮੁਰਗੀਆਂ ਦੀ ਨਸਲ ਕਿਹੜੀ ਏ ਉਹ ਭਾਜੀ ਇਹ ਕਿਹੜੀ ਨਸਲ ਦੇ ਹੈ ਨੇ ਮੁਰਗੇ? ਓਹੋ ਜੀ ਨਸਲ ਇਹਦਾ ਤੁਸੀਂ ਕੀ ਪੁੱਛਣਾ ਜਾਂ ਸੀਲ ਹੁੰਦੀ ਹੈ ਕਿ ਮਿਸ਼ਰੀ ਹੁੰਦੀ ਹੈ ਦੇਸੀ ਹੁੰਦੇ ਆ ਇਹ ਬਲੈਲਰ ਹੁੰਦੇ ਆ ਜੀ ਬਲੈਲਰ ਨਸਲ ਆ ਜੀ ਇਹ ਅੱਛੀ ਨਸਲ ਆ? ਹਾਂਜੀ ਭਾਈ ਨੇ ਇਹ ਬਿਹਤਰੀਨ ਨਸਲ ਗੈਰ ਨਿਆਣਾ ਵਿਆਹਣਾ ਕੋਈ ਇਹਨਾਂ ਨਾਲ ਤੁਸੀਂ ਨਹੀਂ ਨਹੀਂ ਉਹ ਮੈਂ ਕਿਹਾ ਜਰਾ ਪੁੱਛਣਾ ਵੀ ਚਾਹੀਦਾ ਨਾ ਥੋੜਾ ਜਿਹਾ। ਨਹੀਂ ਨਹੀਂ ਬਿਹਤਰੀਨ ਆ ਤੇ ਚੱਲ ਰਿਹਾ ਭਾਈ ਨੇ ਚੱਲ ਹੀ ਇਹ ਰਿਹਾ ਅੱਜ ਕੱਲ ਅੱਛਾ ਇਹ ਖੁਰਾਕ ਇਹਨਾਂ ਦੀ ਕੀ ਹੈ ਇਹਨਾਂ ਨੂੰ ਕੀ ਪਾਉਂਦੇ? ਇਹ ਖਾਣਾ ਕੀ ਹੈ ਜੀ ਉਹ ਜਿਹੜੇ ਉਰਲੇ 6 ਜਾਣੇ ਬੈਠੇ ਆ ਨਾ ਹਾਂ ਇਹ ਸਵੇਰੇ ਕਿਲੋ ਦਹੀਂ ਖਾਂਦੇ ਆ ਤੇ ਉਹ ਜਿਹੜੇ ਉਸ ਤੋਂ ਥੱਲੇ ਬੈਠੇ ਆ ਉਹ ਹਲਵਾ ਪੂੜੀ ਦਾ ਨਾਸ਼ਤਾ ਕਰਦੇ ਆ ਆ ਜਿਹੜੇ ਆ ਤਿੰਨ ਇੱਧਰ ਬੈਠੇ ਇੱਕ ਦੂਜੇ ਨਾਲ ਮੂੰਹ ਜੋੜ ਕੇ ਇਹ ਆਂਡਾ ਆਮਲੇਟ ਖਾਂਦੇ ਆ ਭਾਜੀ ਉਹ ਭਾਈ ਮੇਰੇ ਮੈਂ ਸਿਰਫ ਇਹ ਪੁੱਛਣਾ ਵੀ ਇਹਨਾਂ ਨੂੰ ਪਾਉਂਦੇ ਕੀ ਆ ਤੁਸੀਂ? ਉਹ ਭਾਈ ਇਹਨਾਂ ਨੇ ਫੀਡ ਹੀ ਪਾਈ ਦੀ ਹੋਰ ਕੀ ਪਾਉਣਾ ਵੀ ਇਹਨਾਂ ਨੂੰ ਦਫੇ ਇਦਾਂ ਦੱਸੋ ਨਾ ਫੀਡ ਹੀ ਖਾਂਦੇ ਮੈਂ ਕਿ ਸ਼ਾਇਦ ਹਾਂਜੀ। ਸਪੈਸ਼ਲ ਕੋ ਗੁਜ਼ਾ ਦਿੰਦੇ ਇਹਨਾਂ ਨੂੰ। ਨਹੀਂ ਨਹੀਂ ਸਪੈਸ਼ਲ ਇਹ ਕਿਹੜਾ ਬਾਦਸ਼ਾਹ ਨੇ ਰੱਖੇ ਆ ਇੱਥੇ ਕਿਸੇ ਨੇ ਭਾਈ ਇਹ ਤਾਂ ਵਿਕ ਜਾਣੇ ਜਦੋਂ ਆਉਣੇ ਆ ਸ਼ਾਮ ਨੂੰ ਗੋਸ਼ਤ ਹੋ ਕੇ ਘੈਂ ਹੋ ਜਾਣੇ ਅੱਛਾ ਭਾਈ ਨਾ ਪੀਂਦੇ ਕੀ ਨੇ ਇਹ ਸਵੇਰੇ ਉੱਠਦੇ ਅੱਖਾਂ ਨਹੀਂ ਖੁੱਲਦੀਆਂ ਤੇ ਸਰਦਾਈ ਪੀਂਦੇ ਆ ਦੁਪਹਿਰ ਨੂੰ ਅਗਰ ਮੌਸਮ ਹੋਵੇ ਗਰਮੀ ਦਾ ਤੇ ਫੇ ਸ਼ਰਬਤ ਪੀਂਦੇ ਆ ਤੇ ਸ਼ਾਮ ਨੂੰ ਅਗਰ ਜਲਦੀ ਅੱਖ ਲੱਗ ਜਾਵੇ ਤੇ ਉਸ ਤੋਂ ਪਹਿਲਾਂ ਚਾਹ ਪੀਂਦੇ ਆ ਬੀਬੀ ਪਾਣੀ ਪੀਣਾ ਇਹਨਾਂ ਨੇ ਹੋਰ ਕੀ ਪੀਣਾ ਇਹਨਾਂ ਨੀਡ ਦੇ ਨਾਲ ਪਾਣੀ ਪਾਈਦਾ ਭਾਈ ਨੇ ਉਹ ਕਹਿਣ ਦਾ ਮਤਲਬ ਵੀ ਪਾਣੀ ਆਉਂਦਾ ਕਿੱਥੋਂ ਆ? ਅੱਛਾ ਭਾਈ ਨੇ ਉਹ ਹਾਂਜੀ। ਮੁਰਗਾ ਇੰਨਾ ਸੁਸਤ ਕਾਤੋਂ ਉਹ ਹੌਜ਼ਰੀ ਤੇ ਰਾਤ ਲਾ ਕੇ ਆਇਆ ਜੀ ਉਹ ਬੀਬੀ ਥੱਕਿਆ ਵਾ ਜਦੋਂ ਮਾਲ ਡਾਲੇ ਜੋ ਲਾਈਦਾ ਨਾ ਇਹ ਥੱਕ ਜਾਂਦੇ ਆ ਇਹ ਖਲੋਤੇ ਥੱਕ ਜਾਂਦੇ ਆ ਅੱਛਾ, ਉਹ ਤਾਂ ਕਰਕੇ ਇੰਜ ਕੀ ਖਲੋਤਾ ਹੈਗਾ ਉਹ ਭਰਾਵਾ ਦੇਖੀ ਕਿਤੇ ਤੂੰ ਹੀ ਨਾ ਡਿੱਗ ਪਈ ਕਿਤੇ। ਉਹ ਨਹੀਂ ਭਾਜੀ ਸਾਡਾ ਗੋਸ਼ਤ ਦਾ ਕੰਮ ਅਸੀਂ ਕਿੱਥੋਂ ਡਿੱਗਣਾ ਆ ਕਿੰਨੀ ਕੁ ਦੇਰ ਆ ਪੁੱਛਿਓ ਜ਼ਰਾ ਇਹਨਾਂ ਨੂੰ। ਹਾਂ ਆਰਡਰ ਇਹਨੂੰ ਮੈਂ ਆਖਿਆ ਸੀ ਜਲਦੀ ਆਏ ਪੁਣੇ ਹੀ ਪੁੱਛ ਲੈਨੇ ਆਪਾਂ ਹੈਲੋ ਹਾਂਜੀ ਨਹੀਂ ਉਧਰ ਬੀਬੀ ਉਧਰ ਕਰਨਾ ਫੋਨ ਤੇ ਲੱਗਾ। ਅੱਛਾ ਅੱਛਾ ਓਏ ਹਾਂ ਕਰਦੇ ਪੈਕ ਮੇਰਾ ਪੁੱਤ ਆ ਜਾ ਇੱਥੇ ਦੁਕਾਨ ਤੇ ਹੀ ਆ ਜਾਓ ਓਏ ਕਾਕੇ ਨੂੰ ਲੈ ਉਹਦੀ ਗੱਡੀ ਤੇ ਰੱਖ ਜਲਦੀ ਪਹੁੰਚ ਇੱਥੇ ਹਾਂਜੀ ਇਹ ਮੈਂ ਕਿਹਾ ਭਾਜੀ ਵਿਆਹ ਸ਼ਿਆ ਵਾ ਉਹ ਮੈਂ ਦੱਸਦਾ ਪਹਿਲੇ ਵੀ ਇਹ ਕਿੰਨੀ ਕੁ ਦੇਰ ਤੱਕ ਪਹੁੰਚ ਰਿਹਾ? ਇਹ 15 ਮਿੰਟਾਂ 'ਚ ਪਹੁੰਚ ਰਿਹਾ ਭਾਜੀ ਅੱਛਾ 15 ਮਿੰਟ ਚ ਪਹੁੰਚ 15 ਮਿੰਟ। ਸ਼ਾਦੀ ਨਹੀਂ ਆਪਣੇ ਵਿਆਹ ਨਹੀਂ ਹੈ। ਹਾਂ ਮਰਗ ਹੋ ਗਈ ਮਰ ਗਿਆ ਕੋਈ ਲੈ ਗਿਆ ਮਗਰੋਂ ਕੋਈ ਅੱਲਾਹ ਰਹਿਮ ਕਰੇ ਭਾਈ ਕੀ ਹੋ ਛੜਾ ਗਿਆ ਮਹਿੰਗਾਈ ਤੋਂ ਜਾਣ ਕੋਈ ਉਹ ਨਹੀਂ ਭਾਈ ਫੌਤਗੀ ਨਹੀਂ ਹੋਈ। ਓਏ ਆ ਬੱਚਿਆਂ ਦੇ ਖਰਚੇ ਸਕੂਲਾਂ ਦੀਆਂ ਫੀਸਾਂ ਆ ਜੁੱਤੀਆਂ ਟੁੱਟ ਭੱਜ ਬੁੱਢੀ ਦਾ ਸੂਟ ਕਢਾਈ ਤਬਕੀ ਵਾਲੇ ਕੰਮ ਖਰਚਿਆਂ ਤੋਂ ਜਾਗਣ ਛਡਾ ਗਿਆ ਲੱਗਦਾ ਚੰਗਾ ਜਿੱਤਾ ਨਿਕਲ ਗਿਆ ਉਹ ਉਹ ਟਾਈਮ ਨਹੀਂ ਵੀਰਿਆ ਫੌਤਗੀ ਨਹੀਂ ਹੋਈ ਕੀ ਕਰਦਾ ਤੂੰ ਅੱਲਾਹ ਕਿਹੜੇ ਪਾਸੇ ਰਹਿਮ ਤੋਂ? ਕਰੇ ਭਾਈ ਤੇ ਹਕੀਕੇ ਕਰਨੇ ਆ ਜੀ ਉਹ ਨਹੀਂ ਯਾਰ ਕੋਈ ਹਕੀਕੇ ਨਹੀਂ ਸਾਡਾ ਕੋਈ। ਹਾਂ ਉਹ ਹੋਇਆ ਕੀ ਸੁਕਾ ਕੇ ਅੱਗੇ ਤੇ ਨਹੀਂ ਹੋਟਲਾਂ ਦੇ ਦਿੰਦੇ ਤੁਸੀਂ ਦੋਨੇ ਜੀ ਉਹ ਵੀਰਿਆ ਮੈਂ ਤੁਹਾਨੂੰ ਦੱਸਦਾ ਹਾਂ ਸਾਡੇ ਖਾਨਦਾਨਾਂ ਦੀ ਸੀ ਦੁਸ਼ਮਣੀ ਬਹੁਤ ਪੁਰਾਣੀ ਹਾਂ ਤੇ ਉਹਨਾਂ ਦੀ ਹੋ ਗਈ ਹੈ ਸੁਲ੍ਹਾ 25 ਸਾਲ ਬਾਅਦ। ਅੱਛਾ ਤੇ ਉੱਥੇ ਕੱਟ ਕੀਤਾ ਕੱਟ ਪਿੰਡ ਚ ਕੀਤਾ ਤੇ ਹਾਂ। ਸੁਲ੍ਹਾ ਹੋ ਗਈ 400 ਜੀ ਇਕੱਠਾ ਹੋ ਰਿਹਾ ਉੱਥੇ। ਅੱਛਾ ਠੀਕ ਹੈ ਤੇ ਉੱਥੇ ਦੇਗਾਂ ਚੜ ਰਹੀਆਂ ਵਾ ਰਾਤ ਦੇ ਲੱਡੂ ਜਲੇਬੀਆਂ ਬਣਨ ਇਹ ਡਈਆਂ। ਖਾਲੀ ਚੜ ਗਈਆਂ ਗੋਸ਼ਤ ਤੇ ਦੁਕਾਨ ਤੇ ਬਣ ਰਿਹਾ ਵਾ ਨਹੀਂ ਹਾਂ। ਉੱਥੇ ਲੱਡੂ ਜਲੇਬੀਆਂ ਵਾਲੇ ਵੀ ਲੱਗੇ ਨੇ ਮਠਿਆਈਆਂ ਤਿਆਰ ਹੋ ਰਹੀਆਂ। ਹਾਂ ਬੜਾ ਜਲੇਬੀਆਂ ਵੱਡਾ ਵਾਲੇ? ਇੰਤਜ਼ਾਮ ਹੈ ਪਤਾ ਕੀ ਹੈ ਸਾਡੇ ਬਜ਼ੁਰਗ ਸੀ ਬਹੁਤ
लड़ाके ਹਾਂਜੀ ਹਾਂਜੀ तो फिर आपस में सिर फंस के कत्ल वारदात तकरीबन 25 साल पहले तो काम तुरया आ रहा ਬੱਲੇ कोई ਬੱਲੇ 30 एक खानदान दे मरे कोई 35 एक खानदान दे मरे ਤੇ ਫੇਰ 400 ਬੰਦਾ ਬਚ ਗਿਆ ਬਈ ਬੜੀ ਤਰਖੇਜ਼ ਫੈਮਿਲੀ ਤੁਹਾਡੀ बहुत बड़ा खानदान से ਹਾਂ ਬੱਲੇ ਬੱਲੇ आ हुन कल ਬਸ ਇਦਾਂ ਹੀ ਕੀਤਾ ਜਦੋਂ ਕਿਤੇ ਗੋਸ਼ਤ ਗਾਸ਼ ਨੂੰ ਦਿਲ ਕੀਤਾ ਪਹਿਲਾਂ ਲੜਾਲੇ ਵਿੱਚ ਉਹਦੇ ਮਰਵਾਲੇ ਨਾਲੇ ਖਰਚਾ ਘਟ ਜਾ ਕਰੂ ਤੁਹਾਡਾ ਨਾਲੇ ਆਪਣਾ ਆਰਾਮ ਨਾਲ ਲੈਣਾ ਦੇਣਾ ਪੂਰਾ ਹੋ ਜਾਇਆ ਕਰੂਗਾ और नहीं हुन ते सुलह होगी भरा हाँ। उन्हां दी अज इसे खुशी ते देगा पका रहे हैं ਬਈ ਉੱਥੇ ਲੱਡੂ ਜਲੇਬੀਆਂ ਹੈ ਵੀ वो ਬੜੀ मुंह ਗੱਲ भी ਹੈ मिठे होणगे सारे ਅਸਲ 'ਚ ਉਹ ਪਿੰਡ ਦੇ ਲੋਕ ਆ ਬਹੁਤਾ ਮਿੱਠਾ ਖਾ ਲਿਆ ਲੂਣੇ ਨੂੰ ਦਿਲ ਕੀਤਾ ਤੇ 2.5 ਕਿਲੋ ਗੋਸ਼ਤ ਖਾ ਲਿਆ ਫੇਰ ਕਹਿਤਾ ਫੇਰ ਮਿੱਠੇ ਨੂੰ ਦਿਲ ਉਹ ਤੇ ਖਾਣ ਪੀਣ ਵਾਲੇ ਲੋਕ ਹੁੰਦੇ ਜੀ हाँ नहीं बुजुर्गों दी खुराकां भी ठीक सी ਹਾਂਜੀ ਹਾਂਜੀ हाँ बेगम को होर चीज ले जानी कोई फल फूल ਹਾਂ ਫਲ ਵਾਪਸੀ ਤੇ ਲੈਣੇ ਆ ਨਾ की लेना दसो मैनूं ਸੇਬ ਲਵਾਂਗੇ ਕੇਲੇ ਲਵਾਂਗੇ ਅੱਛਾ ਮਿਲਕ ਸ਼ੇਕ ਦੇਣਾ ਨਾਲ ਉਹਨਾਂ ਨੂੰ ਬਈ ਚੰਗੇ ਪਰੌਣੇ ਪਾਲਣੇ ਤੁਸੀਂ ਅਗਲੀ ਲੜਾਈ ਵਾਸਤੇ ਪਾਲ ਲੈਣਾ ਉਹਨਾਂ ਨੂੰ ਲੱਗਦਾ नहीं मिल्क शेक ਉਹ ਵੀ ਜਿਨ੍ਹਾਂ ਨੇ ਇੰਨਾ ਖਾਣਾ ਉਹਨਾਂ ਨੇ ਫੇਰ ਹੱਥੀ ਹੀ ਪੈਣਾ ਹਲਕੇ ਜੀ ਭੁੱਖ ਰੱਖੀ ਦੀ ਆ ਪਰੌਣੇ ਨੂੰ ਸੁਸਤੀ ਰਵੇ ਉਹਨੂੰ ਦਬਲ ਕੇ ਖਵਾਓਗੇ ਨੇ ਫੇਰ ਲੜ ਪੈਣਾ ਜਾ ਕੇ नहीं नहीं मिल्क शेक नहीं देना ਹਾਂ ਤੁਸੀਂ ਗੱਲ ਚਾਟ ਬਣਾਉਣੀ ਹੁਣੀ ਚਾਟ ਬਹੁਤ ਫੈਸ਼ਨ ਤੁਰਿਆ ਭਾਜੀ ਚਾਟ ਦਾ ਓਏ ਅਸੀਂ ਰੇੜੀ ਲਾਉਂਦੇ ਆ ਚਾਟ ਉਹ ਵੈਸੇ ਅੱਗੇ ਜਿੱਦਾਂ ਮਹਿਮਾਨ ਨੂੰ ਦੇਈਦਾ ਵਾ ਹਾਂ ਅੱਛਾ ਅੱਛਾ ਉਹ ਭਾਈ ਅਸਲ ਦੇ ਵਿੱਚ ਨਾ ਉਹ ਜਨਾਨੀ ਮੇਰੀ ਵੀ ਪਿੰਡ ਦੀ ਹੈ ਜੀ ਸਿੱਧੀ ਸਾਦੀ ਔਰਤ ਆ ਉਹ ਮੈਂ ਉਹਨਾਂ ਫਰੂਟ ਚਾਟ ਲਿਆਂਦਾ ਬਾਵਾ 5-6 ਕਿਲੋ ਉਹ ਰਾਤੀ ਮੈਂ ਬਰਾਤਾਂ 'ਚ ਪਾ ਕੇ ਉੱਤੇ ਪੌਣਾ ਦੇਤਾ ਹਾਂ। ਉਹਨੇ ਸਵੇਰੇ ਉੱਠ ਕੇ ਵੇਖਿਆ ਉਹਨੇ ਕਿਹਾ ਹਾਏ ਹਾਏ ਕਿ ਲੱਗਦਾ ਕਿਸੇ ਨੇ ਗਲਿਆ ਕੱਟਿਆ ਉਹਨੇ ਚੁੱਕ ਕੇ ਸਾਰੇ ਬਾਹਰ ਰੂੜੀ ਤੇ ਆ ਲੈ ਤੇ ਉਹਨਾਂ ਨੂੰ ਦੱਸੀਦਾ ਹੁੰਦਾ ਵੀ ਆ ਚੀਜ਼ ਖਾਣ ਪੀਣ ਵਾਲੀ ਉਹ ਆ ਦੱਸਣ ਤੋਂ ਪਹਿਲੇ ਬੂੰਦਾ ਘਰ ਆਈ ਸੀ ਜੇ ਬਾਹਰ ਉਹ ਤੇ ਪਰਾਤ ਤੋਂ ਹੁੰਦਾ ਹੀ ਸੀ ਜੇ ਚ ਰਾਤੀ ਫਰੂਟ ਚਾਟ ਪਾਇਆ ਮੈਂ ਬਾਕੀ ਇਹ ਫਰੂਟ ਚਾਟ ਖਾਣਾ ਅੱਛੀ ਚੀਜ਼ ਆ ਮੇਦੇ ਵਾਸਤੇ ਬਹੁਤ ਅੱਛੀ ਹੁੰਦੀ ਫਰੂਟ ਚਾਟ ਹਾਂਜੀ ਮੈਂ ਕਹਿੰਦਾ ਦੇਗਾਂ 'ਚ ਪਾ ਲਓ ਕਿਲੋ ਦੇਗਾਂ ਚ ਕਿਉਂ ਪਾ ਲਈਏ ਫਿਰ ਉਹ ਮਿੱਠਾ ਲੈਦਾ ਵੀ ਤੇ ਖਾਣ ਹੀ ਦਾ ਇਹ ਵਿੱਚ ਹੀ ਪਕਾ ਦਿਓ ਰਲਮਾ ਨਹੀਂ ਜਿਹਾ ਭਾਈ ਕਰਕੇ ਇਹ ਅਲੱਗ ਡਿਸ਼ ਹੁੰਦੀ ਫਰੂਟ ਚਾਟ ਜਿਹੜੀ ਹਾਂ। ਅੱਛਾ ਅੱਛਾ ਹਾਂਜੀ। ਠੀਕ ਹੋ ਗਿਆ ਆਰਡਰ ਨਹੀਂ ਹੋਇਆ ਹਲੇ ਤੱਕ ਤੇ ਉਹ ਆ ਜਾਂਦਾ ਜੀ ਮੈਂ ਉਹਨੂੰ ਫੋਨ ਕਰਦਾ ਵੀ ਐਡਾ ਲੇਟ ਤੇ ਕਦੀ ਹੋਇਆ ਹੀ ਨਹੀਂ ਇੱਥੇ ਆ ਮੈਂ ਦੁਕਾਨ ਕਹਿੰਦਾ ਵੀ ਤੇ ਮਸੀ ਮਸੀ ਸੁਲਾ ਹੋਈ ਆ ਭਰਾਵਾ ਤੂੰ ਖਾਣਾ ਖਿਲਾਈਏ ਉਹਨਾਂ ਨੂੰ ਮੈਂ ਕਿਹਾ ਹਾਂਜੀ ਉਹ ਕਿੰਨੀ ਕੁ ਦੇਰ ਮੈਂ ਕਹਿੰਦੇ ਆ ਉਹ ਜਲਦੀ ਯਾਰ ਉਹ ਲੇਡੀਜ਼ ਨਾਲ ਆ ਪਿੰਡ ਨਿਕਲਣਾ ਉਹਨਾਂ ਨੇ ਪੁੱਤਰ ਜਲਦੀ ਕਰੋ ਓਏ ਉਹਨੂੰ ਉਹ ਜਵਾਬ ਦੇ ਉਹਨੂੰ ਪਾਜ ਤੇ ਸਰ 3 ਮਣ ਪੂਰਾ ਹੋਇਆ ਆ ਜੀ ਮੇਰੇ ਪੁੱਤਰਾਂ ਦੇ ਹੱਥ ਹੀ ਏਦਾਂ ਦੇ ਆ ਪਤਾ ਲੱਗ ਜਾਂਦਾ ਮਾਲ ਨੂੰ ਪਾਉਂਦੇ ਕਿੰਨਾ ਕਿਲੋ ਹੋ ਜਾਣਾ ਜਾ ਮੇਰਾ ਪੁੱਤਰ ਜਲਦੀ 1.5 ਮਣ ਇੱਥੋਂ ਦੇਣਾ 4.5 ਮਣ ਦੇਣਾ ਹਾਂਜੀ ਲਓ ਜੀ ਭਾਜੀ ਯਾਰ। ਮੁੰਡਾ ਤੁਰ ਪਿਆ ਭਾਈ ਨੂੰ ਆ ਮੈਨੂੰ ਵੀ ਭਾਈ ਫੋਨ ਆ ਗਿਆ ਘਰੋਂ ਆਇਆ ਉਹਨੇ ਨਹੀਂ ਬਸ ਉਹਨਾਂ ਕਹਿ ਪਹੁੰਚੇ ਲਓ ਕੱਟ ਦੋ ਹੋ ਗਿਆ ਕੰਮ ਹੈ ਹੁਣ ਜਾ ਕੇ ਦੱਸਿਓ ਮੈਂ ਤੁਸੀਂ। ਦੱਸਦਾ ਪਕਵਾਨਾਂ ਦਾ ਫੋਨ ਆ ਗਿਆ ਹਾਂ। ਪਕਵਾਨਾਂ ਹੈਲੋ ਮੰਨੇ ਨਾਈ ਦਾ ਫੋਨ ਹਾਂ ਮੰਨੇ ਉਹ ਤਾਂ ਮੈਂ ਗੋਸ਼ਤ ਤਿਆਰ ਕਰਾ ਲਿਆ ਬਸ ਮੈਂ 10 ਮਿੰਟ ਬਾਅਦ ਪਹੁੰਚ ਰਿਹਾ ਰਕਸ਼ੇ 'ਚ ਰੱਖ ਕੇ ਹੁਣ ਤਾਂ ਬੰਦ ਕਰ ਫੋਨ ਆਹੋ ਤੂੰ ਆ ਫੋਨ ਗਿਆ ਬੰਦ ਮਾਲ। ਕਰ ਕਿਉਂਕਿ ਪੁੱਤ ਸਾਡੀ ਮੁਸ਼ਕਲਾਂ ਨਾਲ ਸੁਲਹ ਹੋਈ ਆ 400 ਜੀ ਇਕੱਠਾ ਹੋਇਆ ਖਾਨਦਾਰਾਂ ਦੇ ਸਿਰ ਜੁੜੇ ਆ ਹਾਂ। ਤੇ ਤੂੰ 15 ਮਿੰਟ ਵੇਟ ਕਰ ਤੂੰ ਮਸਾਲਾ ਮਸੂਲਾ ਭੁੰਨ ਭੰਨਿਆ ਕਰ ਤੇ ਮੈਂ ਤੇਰੇ ਕੋਲ ਲੈ ਕੇ ਪਹੁੰਚਿਆ ਆ ਮੁੰਡਿਆ ਹੈ ਕੀ ਹੋਇਆ ਕੀ ਗੱਲ ਆ ਕਾਪੀ ਲਿਆ ਪੈਨਸਲ ਲਿਆ ਓਏ ਉਹਨੇ ਤਾਂ ਮੁਰਗਾ ਸਾਰਾ ਛਿੱਲ ਵੀ ਦਿੱਤਾ ਵਾ ਅੱਛਾ ਜੀ ਹੋਰ ਕਹਿੰਦੇ ਹੁਣੇ ਹੀ ਮੰਗਾ ਲੈਨੇ ਆਪਾਂ ਕੀ ਹੋਇਆ ਭਾਈ ਉਹ ਭਰਾਵਾ ਜਿਹੜੇ ਸੁਲਹ ਲਈ ਇਕੱਠੇ ਨਹੀਂ ਸੀ ਹੋਏ ਭੁੱਖ ਲੱਗ ਗਈ ਉਹਨਾਂ ਨੂੰ ਉਹ ਭੁੱਖ ਨਹੀਂ ਲੱਗ ਗਈ ਹਾਂ? ਉਹ ਬੰਦਿਆਂ ਖੁਦਾ ਦੇ ਫੇਰ ਲੜ ਪਿਆ ਅੱਜ ਕੀ ਇਹ ਗੱਲ? ਉਹ ਲੈ ਲਓ ਉਹ ਭਾਈ ਉਹ ਮਰ ਗਏ ਉਹ ਮੇਰਾ ਉਧਰੋਂ ਵੀ ਆਰਡਰ ਕੈਨਸਲ ਕਰਾਤਾ ਉਹ ਮਨੀਰਿਆ ਉਹ ਵੀ ਉਹ ਗੱਲ ਸੁਣ ਉਹ ਦੂਜੇ ਗਾਹ ਕਿੱਥੇ ਆ ਉਹ ਪੋਤਾ ਜਿਹੜਾ 3 ਮਿੰਟ ਬੋਰਿਆਂ 'ਚ ਪਾਇਆ ਨਾ ਉਹ ਦਿਓ ਵਿਆਹ ਵਾਲਿਆਂ ਨੂੰ ਹੈ ਉਹ ਵੀ ਮੁੜ ਗਏ ਔਰ ਤੁਹਾਡਾ ਗਾਨਾ ਖਰਾਬ ਹੋਏ ਉਹ ਬੇੜਾ ਗਰਕ ਹੋਵੇ ਆਰਡਰ ਦਿੱਤਾ 4.5 ਮਣ ਦਾ ਤੇ ਖੜਿਆ ਕਿਲੋ ਵੀ ਨਹੀਂ ਆ